ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਇਨਫਲੇਸ਼ਨ ਦੇ ਨੰਬਰਸ ਅੱਜ ਆਏ ਨੇ। ਮਹਿੰਗਾਈ ਦੇ ਵਿੱਚ ਵਾਧਾ ਹੋਇਆ, ਜਿਹੜਾ ਲੋਕਾਂ ਨੂੰ ਕੋਈ ਕਿਆਸ ਰਹੀ ਸੀ, ਉਮੀਦ ਸੀਗੀ ਵੀ ਭਾਈ ਥੋੜ੍ਹੀ ਬਹੁਤੀ ਰਾਹਤ ਆਪਾਂ ਨੂੰ ਮਿਲ ਸਕਦੀ ਆ, ਪਰ ਇਸ ਦਾ ਕੋਈ ਨਜ਼ਰ ਨਹੀਂ ਆ ਰਿਹਾ। ਮਾਰਚ ਮਹੀਨੇ ਦੇ ਵਿੱਚ ਇਨਫਲੇਸ਼ਨ 0.1% ਜਿਹੜੀ ਉਹ ਵਧੀ ਆ। ਪਿਛਲੇ ਸਾਲ ਦੇ ਮੁਕਾਬਲੇ ਇਹ 5% ਦੇ ਉੱਤੇ ਜਿਹੜੀ ਉਹ ਹੈ। ਫੈਡ ਕਹਿ ਰਿਹਾ ਆ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਨਫਲੇਸ਼ਨ 2% ਦੇ ਉੱਤੇ ਆਏ, ਪਰ ਅਜੇ ਵੀ ਉਸ ਦੇ ਨਾਲੋਂ 3% ਦਾ ਜਿਹੜਾ ਉਹ ਫਰਕ ਚੱਲ ਰਿਹਾ ਆ। ਫੂਡ ਐਨਰਜੀ ਤੋਂ ਇਲਾਵਾ ਜਿਹੜੇ ਕੋਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਤੇਜ਼ ਹੋਇਆ ਆ 0.4%, ਜਿਹੜਾ ਉਹ ਤੇਜ਼ ਹੋਇਆ ਆ, ਤੇ ਕਹਿੰਦੇ ਵੀ ਇਹ 5.6 ਦੇ ਉੱਤੇ ਓਵਰਆਲ ਸਾਲ ਦੀ ਜਿਹੜੀ ਦਰ ਆ ਉਸ ਦੇ ਉੱਤੇ ਪਹੁੰਚ ਸਕਦਾ ਆ। ਐਨਰਜੀ ਦੇ ਕਾਸਟ ਘਟੇ ਆ, ਗੈਸ ਦੀਆਂ ਪ੍ਰਾਈਸਾਂ ਜਿਹੜੀਆਂ ਉਹ ਘਟੀਆਂ ਆ, ਫੂਡ ਦੀਆਂ ਪ੍ਰਾਈਸਾਂ ਬਰਕਰਾਰ ਜਿਹੜੀਆਂ ਆ ਉੱਥੇ ਰਹੀਆਂ ਆ, ਤੇ ਗੱਡੀਆਂ ਦੀਆਂ ਕੀਮਤਾਂ ਵੀ ਘਟਣੀਆਂ ਕਹਿੰਦੇ ਸ਼ੁਰੂ ਹੋ ਚੁੱਕੀਆਂ ਹੈਗੀਆਂ ਆ। ਸੋ ਇਹ ਜਿਹੜੀਆਂ ਇਸ ਟਾਈਮ ਕੰਜ਼ਿਊਮਰ ਪ੍ਰਾਈਸ ਇੰਡੈਕਸ ਆਪਾਂ ਇਸ ਟਾਈਮ ਹਰਜੋਤ ਸਿੰਘ ਜੀ ਦੇਖ ਰਹੇ ਹੈਗੇ ਆ, ਤੇ ਓਵਰਆਲ 5% ਦੇ ਉੱਤੇ ਜਿਹੜਾ ਇਹ ਚੱਲ ਰਿਹਾ ਆ। ਪਿਛਲੇ ਸਾਲ ਦੇ ਮੁਕਾਬਲੇ ਮਹੀਨੇ ਦੇ ਵਿੱਚ 0.1% ਦਾ ਇੱਕ ਵਾਰੀ ਫੇਰ ਇਜ਼ਾਫਾ ਜਿਹੜਾ ਉਹ ਦੇਖਿਆ ਗਿਆ ਆ। 3.5% ਪ੍ਰਾਈਸ ਦੀ ਕਟੌਤੀ ਦਰਜ ਕੀਤੀ ਗਈ ਆ। ਐਨਰਜੀ ਜਿਹੜੀਆਂ ਤੇਲ ਦੀਆਂ ਗੈਸ ਦੀਆਂ ਕੀਮਤਾਂ ਉਸ ਨੂੰ ਜਿਹੜਾ ਉਹ ਲੈ ਕੇ ਫੂਡ ਇੰਡੈਕਸ ਉੱਥੇ ਹੀ ਚੱਲ ਰਿਹਾ ਆ। ਸ਼ੈਲਟਰ ਕਾਸਟ ਦੇ ਵਿੱਚ 0.6% ਵਾਧਾ ਹੋਇਆ ਆ, ਤੇ ਪਿਛਲੇ ਸਾਲ ਦੇ ਮੁਕਾਬਲੇ ਇਹ 8.2% ਵੱਧ ਦੇਖਿਆ ਗਿਆ ਆ। ਸਟਾਕ ਮਾਰਕੀਟ ਦੇ ਵਿੱਚ ਜਿਹੜੇ ਫਿਊਚਰ ਇਨਵੈਸਟਮੈਂਟ ਵਾਲੇ ਆ ਉਹਨਾਂ ਦੀ ਦਰ ਜਿਹੜੀ ਉਹ ਵਧੀ ਆ, ਤੇ ਟ੍ਰੈਜਰੀ ਦੇ ਜਿਹੜੇ ਬੌਂਡ ਦੇ ਯੀਲਡ ਆ ਉਹ ਲਗਾਤਾਰ ਜਿਹੜੇ ਉਹ ਘਟੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇਖੀਆਂ ਆ, ਪਰ ਫੈਡ ਨੇ ਜਿਹੜਾ ਹਰਜੋਤ ਸਿੰਘ ਜੀ ਆਈ ਥਿੰਕ 11 ਕੁ ਵਾਰੀ ਜਿਹੜੇ ਪ੍ਰਾਈਸਾਂ ਨੂੰ ਵਧਾਇਆ ਹੈ, ਇੰਟਰਸਟ ਰੇਟ ਜਿਹੜੇ ਉਹ ਵਧਾਏ ਆ, ਉਸ ਦੇ ਨਾਲ ਇਹ ਆਪਾਂ ਕਹਿ ਸਕਦੇ ਹਾਂ ਵੀ ਅਜੇ ਵੀ ਇਨਫਲੇਸ਼ਨ ਕਾਬੂ ਦੇ ਵਿੱਚ ਨਹੀਂ ਆਈ। ਕਈ ਕਹਿੰਦੇ ਨੇ ਵੀ ਗੈਸ ਦੀਆਂ ਪ੍ਰਾਈਸਾਂ ਘਟੀਆਂ ਤਾਂ ਨਹੀਂ ਆਏ ਆ, ਵੀ ਨੈਸ਼ਨਲ ਐਵਰੇਜ ਘਟ ਰਹੀ ਆ। ਕੈਲੀਫੋਰਨੀਆ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਸਭ ਕੁਛ ਬਾਕੀਆਂ ਦੇ ਨਾਲੋਂ ਵੀ ਹੋਰ ਜ਼ਿਆਦਾ ਮਹਿੰਗਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ, ਤੇ ਉਮੀਦ ਇਹੀ ਕਰਦੇ ਹਾਂ ਵੀ ਥੋੜਾ ਘਟੇ। ਫੈਡ ਕੀ ਅਗਰੈਸਿਵਲੀ ਅਜੇ ਹੋਰ ਇੰਟਰਸਟ ਰੇਟ ਵਧਾਉਂਦੀ ਰਹੂਗੀ, ਇਹ ਜਿਹੜੀ ਦੇਖਣ ਵਾਲੀ ਗੱਲ ਆ। ਵੀ ਇਹ ਜਿਹੜਾ 2% ਦਾ ਇਹਨਾਂ ਨੇ ਟੀਚਾ ਰੱਖਿਆ ਆ ਮਹਿੰਗਾਈ ਦੀ ਦਰ ਨੂੰ ਉੱਥੇ ਲੈ ਕੇ ਆਉਣ ਦਾ, ਉਹ ਕਦੋਂ ਤੱਕ ਉਸ ਦੇ ਉੱਤੇ ਜਿਹੜਾ ਉਹ ਪੂਰਾ ਹੋਊਗਾ। ਹੁਣ ਇਹ ਨਾ ਹੋਵੇ ਵੀ ਅਗਲੇ ਸਾਲ ਜਦੋਂ ਇਸ ਸਾਲ ਦੇ ਮੁਕਾਬਲੇ ਜੇ 2% ਹੋ ਗਈ ਮਹਿੰਗਾਈ, ਤਾਂ ਉਹਨਾਂ ਕਹਿਣਾ ਜੀ ਦੇਖੋ ਜੀ ਅਸੀਂ ਕਾਬੂ ਕਰ ਲਈ, ਪਰ ਦੇਖਿਆ ਜਾਵੇ ਜੇ ਉੱਤੋਂ 1 ਸਾਲ ਪਿੱਛੇ ਜਾਵਾਂਗੇ ਤਾਂ ਵੀ ਜਿਹੜੀ ਉਹ ਵਧੀ ਰਹੀ ਹੋਊਗੀ। ਆਪਾਂ ਲੋਕ ਚਾਹੁੰਦੇ ਆ ਵੀ ਜਿਹੜਾ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਜਿਹੜੇ ਪ੍ਰਾਈਸਿਸ ਆ ਉਹ ਜਾਣੇ ਤਾਂ ਨਹੀਂ, ਪਰ ਇੱਕ ਉਮੀਦ ਲਾਈ ਜਿਹੜੇ ਆ ਉਹ ਲੋਕ ਬੈਠੇ ਆ। ਆਰਥਿਕ ਮਾਹਰ ਫੈਡ ਰਿਜ਼ਰਵ ਵਾਲੇ ਵੀ ਇਹ ਕੋਸ਼ਿਸ਼ਾਂ ਦੇ ਵਿੱਚ ਆ, ਪਰ ਹਾਲ ਦੀ ਘੜੀ ਆਉਂਦੇ ਸਮੇਂ ਦੇ ਵਿੱਚ ਉਸ ਟੀਚੇ ਤੱਕ ਪਹੁੰਚਣਾ ਥੋੜਾ ਮੁਸ਼ਕਿਲ ਹੀ ਨਜ਼ਰ ਆ ਰਿਹਾ ਹੈ।